ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 7 ਨਵੰਬਰ 2013 22 ਕੱਤਕ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस ਅਤੇ ਫੇਸਬੁੱਕ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਨਿਊਜ਼ੀਲੈਂਡ ਤੋਂ ਵੀਰ ਗੁਰਪ੍ਰੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਵੀਰ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਦੇਰ ਤੋਂ ਤੁਹਾਡੀਆਂ ਵੀਡੀਓਜ਼ ਪੰਜਾਬ ਸਪੈਕਟਰਮ ਤੇ ਵੇਖ ਰਿਹਾ ਹਾਂ। ਬਹੁਤ ਵਧੀਆ ਉਤਸ਼ਾਹ ਦੇਣ ਵਾਲੀਆਂ ਅਤੇ ਗਿਆਨ ਭਰਪੂਰ ਹੁੰਦੀਆਂ ਹਨ ਜੀ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਵਾਹਿਗੁਰੂ ਅੱਗੇ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਜੀ। ਇੱਦਾਂ ਹੀ ਪੰਥ ਦੀ ਸੇਵਾ ਕਰਦੇ ਰਹੋ। ਮੇਰਾ ਸਵਾਲ ਰੋਜ਼ਾਨਾ ਸਪੋਕਸਮੈਨ ਬਾਰੇ ਹੈ। ਇਹ ਪੇਪਰ ਮੈਂ ਬਹੁਤ ਦੇਰ ਤੋਂ ਪੜ੍ਹ ਰਿਹਾ ਹਾਂ ਤੇ ਮੈਨੂੰ ਤਾਂ ਵਧੀਆ ਲੱਗਦਾ ਹੈ ਅਤੇ ਕਾਫੀ ਕੁਝ ਨਵਾਂ ਸਿੱਖਣ ਨੂੰ ਵੀ ਮਿਲਦਾ ਹੈ, ਪਰ ਮੈਂ ਕੁਝ ਲੋਕਾਂ ਤੋਂ ਇਹਦੇ ਖਿਲਾਫ ਵੀ ਸੁਣਿਆ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇਹਦੇ ਤੇ ਥੋੜਾ ਚਾਨਣਾ ਪਾਓ ਜੀ। ਹੋ ਸਕਦਾ ਹੈ ਕਿ ਮੈਂ ਗਲਤ ਹੋਵਾਂ ਜਾਂ ਕੁਝ ਐਸਾ ਹੋਵੇ ਜੋ ਮੈਨੂੰ ਨਾ ਪਤਾ ਹੋਵੇ। ਮੈਂ 2 ਹਫ਼ਤੇ ਪਹਿਲਾਂ ਇਹ ਸਵਾਲ ਤੁਹਾਡੀ ਫੇਸਬੁੱਕ ਆਈਡੀ ਤੇ ਵੀ ਪੁੱਛਿਆ ਸੀ, ਪਰ ਕੋਈ ਜਵਾਬ ਨਾ ਆਉਣ ਕਰਕੇ ਹੁਣ ਮੈਂ ਈਮੇਲ ਕਰ ਰਿਹਾ ਹਾਂ ਜੀ। ਗੁਰੂ ਰਾਖਾ, ਧੰਨਵਾਦ ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਨਿਊਜ਼ੀਲੈਂਡ ਤੋਂ ਲਿਖਿਆ ਜੀ। ਉਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਚੰਗਾ ਲੱਗਦਾ ਹੈ। ਉਹਨਾਂ ਨੇ ਪੰਜਾਬ ਸਪੈਕਟਰਮ ਤੇ ਵੀਡੀਓਜ਼ ਦੇਖੀਆਂ ਨੇ, ਉਹਨਾਂ ਨੂੰ ਕੁਝ ਹਾਸਲ ਹੁੰਦਾ ਹੈ ਜੀ। ਇਹ ਵੀ ਸਾਡੇ ਲਈ ਇੱਕ ਤਸੱਲੀ ਦਾ ਕਾਰਨ ਹੈ ਕਿ ਜਿਹੜਾ ਯਤਨ ਸਿੱਖ ਸੰਗਤਾਂ ਦੇ ਸਹਿਯੋਗ ਨਾਲ, ਜਿਨ੍ਹਾਂ ਦੀ ਆਰਥਿਕ ਮਦਦ ਦੇ ਨਾਲ ਅਸੀਂ ਇਸ ਪ੍ਰੋਗਰਾਮ ਨੂੰ ਚਲਾ ਰਹੇ ਹਾਂ ਜੀ, ਇਹ ਅੱਗੇ ਵੱਧ ਰਿਹਾ ਹੈ। ਸੋ ਉਸ 'ਚੋਂ ਕੋਈ ਗਿਆਨ ਦੀ ਗੱਲ ਜਿਹੜੀ ਹੈ ਕਿਸੇ ਦੇ ਲਈ ਲਾਹੇਵੰਦੀ ਹੁੰਦੀ ਹੈ, ਇਹ ਸਾਡੇ ਲਈ ਬਹੁਤ ਤਸੱਲੀ ਦਾ ਕਾਰਨ ਹੈ ਜੀ। ਜਿਹੜਾ ਉਹਨਾਂ ਦਾ ਸਵਾਲ ਹੈ ਰੋਜ਼ਾਨਾ ਸਪੋਕਸਮੈਨ ਅਖਬਾਰ ਬਾਰੇ ਉਹਨਾਂ ਨੇ ਪੁੱਛਿਆ। ਉਹਨਾਂ ਨੇ ਕਿਹਾ ਵੀ ਉਸ ਨੂੰ ਪੜ੍ਹਦੇ ਨੇ ਲਗਾਤਾਰਤਾ ਨਾਲ, ਉਹਨਾਂ ਨੂੰ ਵਧੀਆ ਲੱਗਦਾ ਹੈ ਜੀ, ਕੁਝ ਸਿੱਖਣ ਨੂੰ ਮਿਲਦਾ ਹੈ। ਪਰ ਨਾਲ ਹੀ ਉਹਨਾਂ ਨੇ ਇਹ ਪੁੱਛਿਆ ਵੀ ਕੁਝ ਵੀਰਾਂ ਵੱਲੋਂ ਇਸ ਦੇ ਉੱਤੇ ਇਤਰਾਜ਼ ਨੇ ਜਾਂ ਇਸ ਬਾਰੇ ਨਾ ਪੱਖੀ ਗੱਲਾਂ ਕੀਤੀਆਂ ਜਾਂਦੀਆਂ ਨੇ ਔਰ ਸਾਡੇ ਉਹਨਾਂ ਨੇ ਵਿਚਾਰ ਜਾਣਨੇ ਚਾਹੇ ਨੇ ਜੀ। ਉਹਨਾਂ ਨੇ ਇਹ ਵੀ ਕਿਹਾ ਵੀ ਉਹਨਾਂ ਨੇ ਇਹ ਸਵਾਲ ਸਾਡੀ ਫੇਸਬੁੱਕ ਆਈਡੀ ਤੇ ਪੁੱਛਿਆ ਸੀ। ਮੈਂ ਕਦੇ ਵੀ ਫੇਸਬੁੱਕ ਤੇ ਨਹੀਂ ਗਿਆ ਜੀ। ਸ਼ਾਇਦ ਕਿਸੇ ਵੈਲਵਿਸ਼ਰ ਨੇ ਆਈਡੀ ਬਣਾਈ ਹੋਏ, ਫੇਸਬੁੱਕ ਬਣਾਈ ਹੋਏ, ਉਹਦੀ ਕੋਈ ਆਈਡੀ ਹੋਏ, ਪਰ ਸਾਡੇ ਲਈ ਇੰਨਾ ਹੀ ਵਕਤ ਕੱਢਣਾ ਵੀ ਔਖਾ ਹੁੰਦਾ ਹੈ ਜਿੰਨਾ ਕਿ ਬਿਜ਼ੀ ਸਕੈਜੂਲ 'ਚੋਂ, ਜਿਹਦੇ 'ਚ ਕਿ ਟਰੈਵਲ ਵੀ ਹੈ, ਰਾਈਟ ਅਪਸ ਵੀ ਨੇ, ਰੋਜ਼ਾਨਾ 5 ਦਿਨ ਲਾਈਵ 1 ਘੰਟਾ ਪ੍ਰੋਗਰਾਮ ਲਈ ਕਿੰਨੇ ਘੰਟੇ ਦੀ ਮਿਹਨਤ ਹੈ ਜੀ। ਸੋ ਇਸ ਸਾਰੇ ਕਰਕੇ, ਹਾਲਾਂਕਿ ਮੈਨੂੰ ਪਤਾ ਹੈ ਵੀ ਅੱਜ ਦੀ ਜਨਰੇਸ਼ਨ ਦੇ ਲਈ ਫੇਸਬੁੱਕ ਬੜਾ ਅਸਰਦਾਰ ਮੀਡੀਆ ਹੈ ਔਰ ਬਹੁਤ ਸਾਰਿਆਂ ਨੇ ਸਾਨੂੰ ਇਸ 'ਚ ਹੋਰ ਐਕਟਿਵ ਹੋਣ ਲਈ ਕਿਹਾ ਜੀ, ਪਰ ਅਜੇ ਤੱਕ ਅਸੀਂ, ਇੱਕ ਤਾਂ ਪੁਰਾਣੀ ਜਨਰੇਸ਼ਨ ਹੈ, ਨਵੀਂ ਚੀਜ਼ ਵੱਲ ਹੱਥ ਪਾਉਣ ਤੋਂ ਵੀ ਡਰਦੇ ਹਾਂ ਜੀ। ਜੀ। ਤੇ ਜਿੰਨੀਆਂ ਕੁ ਅੱਜ ਕੱਲ੍ਹ ਚਲਾਕੀਆਂ ਕੋਈ ਫੇਸਬੁੱਕ ਦੇ ਉੱਤੇ ਜਾਂ ਕੋਈ ਹੋਰ ਜਾਅਲੀ ਆਈਡੀ ਜਾਂ ਜੋ ਇੰਟੈਲੀਜੈਂਸ ਨੈਟਵਰਕ ਜਿਸ ਕਿਸਮ ਦਾ ਕਰਦੇ, ਅਸੀਂ ਉਸ ਬਾਰੇ ਸ਼ਾਇਦ ਲੋੜ ਤੋਂ ਜ਼ਿਆਦਾ ਵੀ ਕਈ ਮਾਮਲਿਆਂ 'ਚ ਸਿਕਿਉਰਿਟੀ ਕੌਨਸ਼ੀਅਸ ਹੈ ਜੀ। ਸੋ ਇਹੀ ਕਾਰਨ ਹੈ ਜੇ ਉਹਨਾਂ ਨੇ ਕਿਸੇ ਆਈਡੀ ਦੇ ਉੱਤੇ ਪਾਇਆ ਵੀ ਹੋਏਗਾ ਤੇ ਅਸੀਂ ਉਸ ਨੂੰ ਮੋਨੀਟਰ ਨਹੀਂ ਕਰਦੇ ਜਾਂ ਇਸ ਲਈ ਅਸੀਂ ਦੇਖ ਨਹੀਂ ਸਕੇ ਜੀ। ਹੁਣ ਉਹਨਾਂ ਦਾ ਸਵਾਲ ਜਿਹੜਾ, ਦੇਖੋ ਮੈਂ ਸਮਝਦਾ ਹਾਂ ਵੀ ਕਿਸੇ ਵੀ ਚੀਜ਼ ਬਾਰੇ ਕੋਈ ਨਿੱਜੀ ਵਿਚਾਰ ਕਿਸੇ ਸ਼ਖਸੀਅਤ ਬਾਰੇ ਜਾਂ ਕਿਸੇ ਅਦਾਰੇ ਬਾਰੇ ਤਾਂ ਅਸੀਂ ਕਦੇ ਵੀ ਨਿੱਜ ਦੇ ਦ੍ਰਿਸ਼ਟੀਕੋਣ ਤੋਂ ਨਹੀਂ ਦਿੱਤੇ ਜੀ। ਕਿ ਸਾਡੀ ਨਿੱਜੀ ਲਾਈਕਿੰਗ ਕੀ ਹੈ ਜਾਂ ਕਿਸੇ ਦੀ ਡਿਸਲਾਈਕਿੰਗ ਕੀ ਹੈ, ਕਿਹਦੀ ਸ਼ਕਲ ਸਾਨੂੰ ਚੰਗੀ ਲੱਗਦੀ ਹੈ, ਕਿਹਦੀ ਨਹੀਂ ਲੱਗਦੀ, ਇਹ ਸਾਡਾ ਕੋਈ ਕ੍ਰਾਈਟੇਰੀਆ ਨਹੀਂ ਹੈ। ਸਾਡਾ ਕ੍ਰਾਈਟੇਰੀਆ ਹਮੇਸ਼ਾ ਪੰਥਕ ਨੁਕਤਾ ਨਿਗਾਹ ਤੋਂ ਹੁੰਦਾ ਹੈ ਵੀ ਕਿਸ ਅਦਾਰੇ ਦਾ ਜਾਂ ਕਿਸ ਇੰਡੀਵਿਜੂਅਲ ਦਾ ਬੀਤੇ ਦਾ ਕਿਰਦਾਰ ਜਾਂ ਜੋ ਅੱਜ ਕਰ ਰਿਹਾ ਹੈ ਉਹ ਪੰਥਕ ਏਜੰਡੇ ਨੂੰ, ਖਾਲਿਸਤਾਨ ਦੀ ਸਟਰਗਲ ਨੂੰ, ਸਿੱਖ ਕੌਮ ਦੇ ਵਕਾਰ ਨੂੰ, ਸਿੱਖ ਕੌਮ ਦੇ ਚਿਹਰੇ ਮੁਹਾਂਦਰੇ ਨੂੰ, ਚਿਹਰੇ ਮੋਹਰੇ ਨੂੰ ਕਿਵੇਂ ਪ੍ਰਭਾਵਿਤ ਕਰਦੇ। ਸੋ ਇਹੀ ਸਾਡਾ ਕ੍ਰਾਈਟੇਰੀਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰੋਜ਼ਾਨਾ ਸਪੋਕਸਮੈਨ ਇੱਕ ਮੰਥਲੀ ਮੈਗਜ਼ੀਨ ਤੋਂ ਸ਼ੁਰੂ ਹੋ ਕੇ ਅੱਜ ਇੱਕ ਰੋਜ਼ਾਨਾ ਅਖਬਾਰ ਹੈ ਜੀ। ਔਰ ਜਿਹੜੇ ਪੰਜਾਬੀ ਦੇ ਅਖਬਾਰ ਸਭ ਤੋਂ ਪਹਿਲਾਂ ਵੈਬ ਦੇ ਉੱਤੇ ਆਉਂਦੇ ਨੇ, ਜਲੰਧਰ ਜਾਂ ਚੰਡੀਗੜ੍ਹ ਤੋਂ ਛਪਣ ਵਾਲੇ, ਉਹਨਾਂ ਦੇ ਵਿੱਚ ਰੋਜ਼ਾਨਾ ਸਪੋਕਸਮੈਨ ਵਨ ਆਫ ਦੈਮ ਜੀ। ਔਰ ਮੈਂ ਵੀ ਜਿਹੜਾ ਪਹਿਲਾ ਅਖਬਾਰ ਮੋਨੀਟਰ ਕਰਦਾ ਰੋਜ਼ਾਨਾ, ਉਹ ਰੋਜ਼ਾਨਾ ਸਪੋਕਸਮੈਨ ਹੁੰਦਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕਿਸੇ ਫੀਲਡ ਦੇ ਵਿੱਚ ਕੰਪੀਟੀਸ਼ਨ ਕ੍ਰੀਏਟ ਕੀਤਾ ਜਾਂਦਾ ਹੈ, ਕਿਉਂਕਿ ਇੱਕ ਸਮਾਂ ਸੀ ਕਿ ਅਜੀਤ ਜਲੰਧਰ ਦੇ ਕੋਲ ਮੋਨੋਪੋਲੀ ਸੀ ਪੰਥਕ ਦਾ, ਭਾਵੇਂ ਅਖਬਾਰ ਤਾਂ ਪੰਜਾਬੀ ਦੇ, ਉੱਥੋਂ ਨਵਾਂ ਜ਼ਮਾਨਾ
ਕਾਮਰੇਡ ਕੱਢਦੇ ਸੀ, ਇਹਨਾਂ ਨੇ ਆਰੀਆ ਸਮਾਜੀਆਂ ਨੇ, ਪੰਜਾਬ ਕੇਸਰੀ ਗਰੁੱਪ ਨੇ ਜਗ ਬਾਣੀ ਕੱਢਿਆ ਜੀ, ਕੋਈ ਹੋਰ ਵੀ ਅਖਬਾਰ ਉੱਥੇ ਚੱਲੇ। ਲੇਕਿਨ ਅਜੀਤ ਦੇ ਬਰਾਬਰ ਪਹਿਲੀ ਵਾਰ ਸਪੋਕਸਮੈਨ ਨੇ ਇੱਕ ਮੰਥਲੀ ਦੇ ਤੌਰ ਤੇ ਵੀ, ਔਰ ਜਦੋਂ ਰੋਜ਼ਾਨਾ ਪੇਪਰ ਬਣਿਆ ਉਹਨੂੰ ਗੰਭੀਰ ਚੈਲੰਜ ਦਿੱਤਾ ਅਜੀਤ ਨੂੰ। ਔਰ ਜਿਹੜੀਆਂ ਖਬਰਾਂ ਪੰਥਕ ਹਵਾਲੇ ਨਾਲ ਜਾਂ ਜਿਹੜੇ ਮੁੱਦੇ ਪੰਥਕ ਹਵਾਲੇ ਨਾਲ ਅਜੀਤ 'ਚ ਨਹੀਂ ਸੀ ਚੁੱਕੇ ਜਾਂਦੇ, ਕਿਉਂਕਿ ਅਜੀਤ ਦੀ ਲਾਇਲਟੀ ਸ਼ੁਰੂ ਤੋਂ ਹੀ ਪ੍ਰਕਾਸ਼ ਸਿੰਘ ਬਾਦਲ ਫੈਮਿਲੀ ਨਾਲ ਹੈ। ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਅਕਾਲੀ ਦਲ ਨਾਲ ਹੈ, ਕਿਉਂਕਿ ਜਦੋਂ ਟੌੜਾ ਬਾਦਲ ਦਾ ਵੀ ਆਪਸੀ ਟਕਰਾਅ ਹੋਇਆ ਤੇ ਖੁੱਲ੍ਹ ਕੇ ਜਿਹੜਾ ਅਜੀਤ ਨੇ ਬਾਦਲ ਦਾ ਸਾਥ ਦਿੱਤਾ ਹੈ, ਕਿਉਂਕਿ ਜਥੇਦਾਰ ਰਣਜੀਤ ਸਿੰਘ ਟੌੜੇ ਦੇ ਨੇੜੇ ਸੀ। ਜਦੋਂ ਤਲਬ ਕੀਤਾ ਉਹਨਾਂ ਨੇ ਬਰਜਿੰਦਰ ਹਮਦਰਦ ਨੂੰ ਔਰ ਸ਼ਾਇਦ ਕਿਸੇ ਹੋਰ ਨੂੰ, ਬਾਦਲ ਨੂੰ ਹੀ ਕੀਤਾ ਸੀ। ਸੋ ਇਸ ਕਰਕੇ ਜਿਹੜਾ ਇਹ ਰੁਝਾਨ ਰਿਹਾ ਅਜੀਤ ਦਾ ਬਿਲਕੁਲ ਬਾਦਲ ਪੱਖੀ ਰਿਹਾ। ਹਾਲਾਂਕਿ ਇਹ ਅਸੀਂ ਕ੍ਰੈਡਿਟ ਜ਼ਰੂਰ ਦਿਆਂਗੇ ਅਜੀਤ ਦੇ ਬਾਹਰ ਬੇਸ ਜਿਹੜੇ ਕੋਰਸਪੋਂਡੈਂਟ ਨੇ, ਉਹਨਾਂ 'ਚ ਖਾਸ ਤੌਰ 'ਤੇ ਹੁਸਨ ਰੜੋਆ ਬੰਗਾ ਜਿਹੜੇ ਲੰਬੇ ਵਕਤ ਤੋਂ ਅਜੀਤ ਜਲੰਧਰ ਨਾਲ ਜੁੜੇ ਹੋਏ ਨੇ, ਕਿ ਉਹਨਾਂ ਦੀਆਂ ਖਬਰਾਂ ਅਜੀਤ ਦੇ ਵਿੱਚ ਲਗਾਤਾਰਤਾ ਨਾਲ ਲੱਗਦੀਆਂ ਰਹੀਆਂ ਨੇ ਔਰ ਹੁਣ ਵੀ ਲੱਗਦੀਆਂ ਨੇ। ਔਰ ਉਹ ਹਮੇਸ਼ਾ ਹੀ ਜਿਹੜੀ ਪੰਥਕ ਤੇ ਰਹਿ ਜਾਂ ਪੰਥਕ ਸੁਰ ਹੈ ਉਹਨੂੰ ਪ੍ਰੋਮੀਨੈਂਸ ਦਿੰਦੇ ਨੇ। ਔਰ ਇਸੇ ਤਰ੍ਹਾਂ ਹੋਰ ਵੀ ਥਾਵਾਂ ਤੋਂ ਜਿਹੜਾ ਉਹਨਾਂ ਦਾ ਇੰਟਰਨੈਸ਼ਨਲ ਸੈਕਸ਼ਨ ਹੈ, ਰਾਸ਼ਟਰੀ ਅੰਤਰਰਾਸ਼ਟਰੀ, ਉਹਦੇ 'ਚ ਜ਼ਰੂਰ ਖਬਰਾਂ ਬਾਅਦ ਦੀਆਂ ਜਿਹੜੀਆਂ ਉਹਦੇ 'ਚ ਖਾਲਿਸਤਾਨੀ ਐਕਟੀਵਿਟੀਜ਼ ਵੀ ਨੇ ਉਹਨਾਂ ਦੀਆਂ ਲੱਗਦੀਆਂ। ਪਰ ਕੁੱਲ ਮਿਲਾ ਕੇ ਜਿਹੜੀ ਅਜੀਤ ਦੀ ਨੀਤੀ ਰਹੀ ਹੈ ਜਾਂ ਹੈ, ਉਹ ਬਿਲਕੁਲ ਪ੍ਰਕਾਸ਼ ਸਿੰਘ ਬਾਦਲ ਪੱਖੀ ਹੈ। ਸੋ ਸਪੋਕਸਮੈਨ ਦੇ ਫੀਲਡ 'ਚ ਆਉਣ ਨਾਲ ਕੰਪੀਟੀਸ਼ਨ ਆਇਆ, ਪੰਥਕ ਧਿਰਾਂ ਨੂੰ ਵੀ ਇੱਕ ਪੇਪਰ ਮਿਲਿਆ ਜਿਹਦੇ ਨਾਲ ਗੱਲ ਜਿਹੜੀ ਸੀ ਉਹ ਅੱਗੇ ਤੁਰਦੀ ਸੀ ਜਾਂ ਤੁਰੀ। ਇਹ ਤਾਂ ਪੋਜ਼ਿਟਿਵ ਪੱਖ ਨੇ। ਹੁਣ ਤੱਕ ਵੀ ਸਪੋਕਸਮੈਨ ਜਿਹੜਾ ਹੈ ਉਹ ਕਰੰਟ ਨਿਊਜ਼ ਦਿੰਦਾ ਹੈ, ਔਰ ਮੇਰਾ ਖਿਆਲ ਹੈ ਵੀ ਐਜ਼ ਏ ਬਿਜ਼ਨਸ ਮਾਡਲ ਵੀ ਉਹਨਾਂ ਨੇ ਸਕਸੈਸ ਹਾਸਲ ਕੀਤੀ ਹੈ। ਜਿਹੜੀ ਨਾ ਪੱਖੀ ਗੱਲ ਹੈ, ਬਹੁਤ ਵਾਰ ਇੱਕ ਸਟੇਜ ਆ ਜਾਂਦੀ ਹੈ ਕਿ ਪੱਤਰਕਾਰੀ ਔਰ ਓਨਰਸ਼ਿਪ ਕਿਸੇ ਅਦਾਰੇ ਦੀ, ਜਿਹਨੂੰ ਤੁਸੀਂ ਫਾਈਨੈਂਸ਼ੀਅਲੀ ਵਾਇਬਲ ਬਣਾਉਣਾ, ਉਹਦੇ ਲਈ ਤੁਸੀਂ ਇਹ ਮੌਕੇ ਦੀ ਤਲਾਸ਼ ਕਰਦੇ ਹੋ ਵੀ ਕਿਵੇਂ ਵੱਧ ਤੋਂ ਵੱਧ ਵਿਵਾਦ ਖੜੇ ਕੀਤੇ ਜਾਣ, ਕੰਟਰੋਵਰਸੀ ਪੈਦਾ ਕੀਤੀ ਜਾਏ। ਉਹਦੇ ਦੋ ਫਾਇਦੇ ਹੁੰਦੇ ਨੇ। ਇੱਕ ਤਾਂ ਜਿਹੜਾ ਇਸ਼ੂ ਕੰਟਰੋਵਰਸ਼ੀਅਲ ਹੁੰਦਾ ਹੈ, ਵਿਵਾਦਗ੍ਰਸਤ ਹੁੰਦਾ ਹੈ, ਉਸ ਨੂੰ ਸਾਰੇ ਪੜ੍ਹਦੇ ਨੇ। ਨਾਰਮਲ ਦੇ ਵਿੱਚ ਤਾਂ ਕੋਈ ਨਹੀਂ ਕਰਦਾ, ਜੇ ਮਿਰਚਾਂ ਜ਼ਿਆਦਾ ਪਈਆਂ ਹੋਣ ਫਿਰ ਹੀ ਸੀਸੀ ਦੀ ਆਵਾਜ਼ ਆਉਂਦੀ, ਨਹੀਂ ਤਾਂ ਚੁੱਪ ਕਰਕੇ ਖਾ ਕੇ ਉੱਠ ਪੈਂਦੇ ਨੇ। ਸੋ ਇਸੇ ਤਰ੍ਹਾਂ ਇਹ ਗੱਲ ਹੀ ਖੁਸ਼ਵੰਤ ਸਿੰਘ ਨੇ ਜਦੋਂ ਉਹਨੇ ਇਲਸਟ੍ਰੇਟਿਡ ਵੀਕਲੀ ਦੇ ਐਡੀਟਰ ਦੇ ਤੌਰ ਤੇ 70ਵੇਂ 'ਚ ਸ਼ੁਰੂ ਕੀਤਾ ਔਰ ਉਹਦੀ ਸਰਕੂਲੇਸ਼ਨ ਬਹੁਤ ਜ਼ਿਆਦਾ ਵਧਾਈ, ਤਾਂ ਉਹਨੇ ਇੱਕ ਇੰਟਰਵਿਊ 'ਚ ਕਿਹਾ ਸੀ ਜੀ ਕਿ ਮੈਂ ਜਿਹੜਾ ਮੁੱਦਾ ਨਹੀਂ ਵੀ ਹੁੰਦਾ ਸੀ ਉਹਨੂੰ ਖੜਾ ਕਰ ਦਿੰਦਾ ਸੀ, ਉਹਦੇ 'ਚ ਕੰਟਰੋਵਰਸੀ ਖੜੀ ਕਰ ਦਿਓ, ਫਿਰ ਮੇਰੇ ਵਿਰੋਧੀ ਖੜੇ ਹੋ ਜਾਂਦੇ ਸੀ, ਮੈਂ ਵਿਰੋਧੀਆਂ ਦੀਆਂ ਵੀ ਚਿੱਠੀਆਂ ਛਾਪ ਦਿੰਦਾ ਸੀ, ਉਹ ਵੀ ਉਹਨੂੰ ਪੜ੍ਹਦੇ ਸੀ। ਤੇ ਇਸ ਤਰੀਕੇ ਨਾਲ ਅਸੀਂ ਕਈ ਗੁਣਾ ਜ਼ਿਆਦਾ ਉਹਦੀ ਸਰਕੂਲੇਸ਼ਨ ਕੀਤੀ। ਸੋ ਮੈਂ ਸਮਝਦਾ ਵੀ ਸਪੋਕਸਮੈਨ ਨੇ ਕਈ ਉਹ ਅਣਚਾਹੇ ਮੁੱਦੇ ਜਿਹੜੇ ਸੀ, ਅਨਡਿਜ਼ਾਇਰਡ, ਉਹ ਖੜੇ ਕਰ ਦਿੱਤੇ, ਜਿਹੜੇ ਕਿ ਸਿੱਖੀ ਦੇ ਬੁਨਿਆਦੀ ਅਸੂਲਾਂ ਦੇ ਨਾਲ, ਬੁਨਿਆਦੀ ਜਜ਼ਬਾਤਾਂ ਦੇ ਨਾਲ ਸੰਬੰਧਿਤ ਸੀ। ਨਤੀਜੇ ਦੇ ਤੌਰ ਤੇ ਬਹੁਤ ਸਾਰੀ ਐਨਰਜੀ ਜਿਹੜੀ ਹੈ ਕੌਮ ਦੀ, ਉਹ ਇਸ ਕਿਸਮ ਦੀ ਡਿਬੇਟ ਵੱਲ ਚਲੀ ਗਈ। ਸਾਡੇ ਜਿਹੜੇ ਚੰਗੇ ਵਿਦਵਾਨ, ਕੁਛ ਜਿਹੜੇ ਅਦਰਵਾਈਜ਼ ਰਿਫਾਰਮ ਦੀ ਦੁਨੀਆ 'ਚ ਕੁਛ ਅੱਛਾ ਕਰ ਸਕਦੇ ਸੀ, ਉਹ ਵੀ ਇੱਕ ਪਾਸੇ ਪੁਸ਼ ਹੋਏ। ਔਰ ਇਸ ਅਖਬਾਰ ਨੇ ਉਹਨਾਂ ਮੁੱਦਿਆਂ ਨੂੰ ਬਾਰ-ਬਾਰ ਉਛਾਲ ਕੇ ਕਦੇ ਉਹਨਾਂ 'ਚੋਂ ਇੱਕ ਨੂੰ ਚੁੱਕ ਦੇਣਾ, ਫਿਰ ਜਦੋਂ ਉਹਦੀ ਪ੍ਰਸਿੱਧੀ ਹੋਈ ਉਹਦਾ ਕੁਛ ਨਾ ਕੁਛ ਜਿਹੜਾ ਮੁੱਕੂ ਠੱਪ ਦੇਣਾ। ਫਿਰ ਇਸ ਤਰੀਕੇ ਨਾਲ ਉਹਨਾਂ ਨੇ ਆਪਣੇ ਵੀ ਕਈ ਬੰਦੇ ਜਿਹੜੇ ਆ ਉਹ ਜਿਹੜੇ ਰਿਫਾਰਮ ਜਾਂ ਸੁਧਾਰ ਮਾਈਂਡਡ ਸੀ ਉਹਨਾਂ ਨੂੰ ਡਿਲੂਟ ਕੀਤਾ। ਪਲੱਸ ਆਪ ਵੀ ਉਸ ਸਿਚੁਏਸ਼ਨ 'ਚ ਪੁਸ਼ ਹੋਏ ਸਪੋਕਸਮੈਨ ਦੇ ਐਡੀਟਰ ਕਿ ਅਕਾਲ ਤਖਤ ਸਾਹਿਬ ਤੋਂ ਜਿਹੜਾ ਉਹਨਾਂ ਨੂੰ ਐਕਸਕਮਿਊਨੀਕੇਟ ਕੀਤਾ ਗਿਆ ਜਾਂ ਪੰਥ 'ਚੋਂ ਖਾਰਜ ਕੀਤਾ ਗਿਆ। ਹੁਣ ਨਤੀਜੇ ਦੇ ਤੌਰ ਤੇ ਦੇਖੋ ਦੋ ਚੀਜ਼ਾਂ ਨੇ, ਇੱਕ ਤੁਹਾਡਾ ਸੰਸਥਾ ਦੇ ਨਾਲ ਟਕਰਾਅ ਹੈ, ਇੰਸਟੀਟਿਊਸ਼ਨ ਦੇ ਨਾਲ, ਇੱਕ ਜਿਹੜਾ ਤੁਹਾਡਾ ਕਿਸੇ ਇੱਕ ਪਾਰਟੀ ਜਾਂ ਉਹਦੇ ਵੱਲੋਂ ਅਪਾਇੰਟਡ ਪਰਸਨ ਦੇ ਨਾਲ ਹੈ। ਕੋਈ ਅਸੀਂ ਜਥੇਦਾਰਾਂ ਦੇ ਐਡਮਾਇਰਰ ਨਹੀਂ ਹੈ, ਨਾ ਹੀ ਬੀਤੇ 20-25 ਸਾਲ ਤੋਂ ਜੋ ਕਰ ਰਹੇ ਨੇ ਅਸੀਂ ਵੀ ਮਜ਼ਬੂਤੀ ਨਾਲ ਲਿਖਦੇ ਵੀ ਹਾਂ, ਕਹਿੰਦੇ ਵੀ ਹਾਂ, ਪਰ ਅਸੀਂ ਸਮਝਦੇ ਹਾਂ ਵੀ ਆਮ ਸਿੱਖ ਦੀ ਸੈਂਸਿਟੀਵਿਟੀ ਦੇ ਐਂਗਲ ਤੋਂ ਅਕਾਲ ਤਖਤ ਸਾਹਿਬ ਐਜ਼ ਐਨ ਇੰਸਟੀਟਿਊਸ਼ਨ ਤੇ ਜਥੇਦਾਰ ਐਜ਼ ਐਨ ਇੰਡੀਵਿਜੂਅਲ, ਜਥੇਦਾਰ ਐਜ਼ ਏ ਵਿਅਕਤੀ, ਇਹ ਦੋ ਅੱਡ-ਅੱਡ ਚੀਜ਼ਾਂ ਨੇ। ਤੁਸੀਂ ਇੱਕ ਨੂੰ ਐਕਸਪੋਜ਼ ਕਰਨ ਲੱਗੇ ਆ, ਜੇ ਸਾਰੀ ਸੰਸਥਾ ਨੂੰ ਹੀ ਨੈਗੇਟ ਕਰ ਦਿੰਦੇ ਹੋ ਤੇ ਇਹ ਇੱਕ ਪ੍ਰੋਬਲਮੈਟਿਕ ਗੱਲ ਬਣ ਜਾਂਦੀ ਹੈ, ਜਿਸ ਕਰਕੇ ਬਹੁਤ ਸਾਰੀ ਕੰਟਰੋਵਰਸੀਜ਼ ਸ਼ੁਰੂ ਹੋਈਆਂ। ਫਿਰ ਕੁਝ ਚੀਜ਼ਾਂ ਜਿਹੜੀਆਂ ਕਿ ਉਹਨਾਂ ਨੇ ਜੋ ਉਹਨਾਂ ਦੇ ਕ੍ਰਿਟਿਕਸ ਵੱਲੋਂ ਕਹੀਆਂ ਜਾਂਦੀਆਂ ਗੱਲਾਂ ਨੇ ਕਿ ਵੀ ਕਿਵੇਂ ਉਹ ਸਿਰਫ ਜਦੋਂ ਗੱਲ ਕਰਨਗੇ ਤੇ
ਬਾਬਾ ਨਾਨਕ ਜਾਂ ਗੁਰੂ ਨਾਨਕ ਬਾਣੀ ਜਾਂ ਦੂਸਰਾ, ਜਿਵੇਂ ਕਿ ਬਾਕੀ ਜਿਹੜਾ ਪਾਰਟ ਹੈ ਉਸ ਨੂੰ ਉਹ ਸੈਪਰੇਟ ਕਰਨਾ ਚਾਹੁੰਦੇ ਨੇ। ਇਸ ਕਿਸਮ ਦੀ ਕਦੀ ਵਿਚਾਰਧਾਰਾ ਭਗਤ ਬਾਣੀ ਦੇ ਹਵਾਲੇ ਨਾਲ ਵੀ ਸ਼ੁਰੂ ਦੇ ਵਿੱਚ ਦੇਣ ਦਾ ਯਤਨ ਕੀਤਾ ਗਿਆ, ਲੇਕਿਨ ਜਿਹੜਾ ਉਹਨਾਂ ਦਾ ਆਪਣਾ ਹੀ ਸਮਰਥਕ ਗਰੁੱਪ ਸੀ ਉਹਨਾਂ ਨੇ ਉਸ ਨੂੰ ਬਹੁਤ ਸਟਰੋਂਗਲੀ ਅਪੋਜ਼ ਕੀਤਾ, ਇਸ ਲਈ ਉਹ ਪੇਜ ਉੱਥੇ ਠੱਪ ਦਿੱਤਾ ਗਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਪਾਰਟ ਤਾਂ ਉਹਨਾਂ ਦਾ ਆਈਡੀਓਲੋਜੀਕਲ ਕਈ ਵਾਰੀ ਸ਼ਰਾਰਤ ਦਾ ਹੈ, ਜਿਹਦੇ ਥੱਲੇ ਕੌਮ ਦੇ ਵਿੱਚ ਵੰਡੀਆਂ ਪਈਆਂ ਨੇ ਔਰ ਡਿਵੀਜ਼ਨ ਹੋਈ ਹੈ। ਦੂਸਰਾ ਆਸਪੈਕਟ ਜਿਹੜਾ ਉਹਨਾਂ ਦੇ ਕ੍ਰਿਟਿਕ ਕਹਿੰਦੇ ਨੇ, ਮੇਰੇ ਕੋਲ ਕੋਈ ਸਬੂਤ ਨਹੀਂ ਨੇ, ਪਰ ਮੈਨੂੰ ਇਹ ਜ਼ਰੂਰ ਪਤਾ ਹੈ ਕਿ ਜਦੋਂ ਸਪੋਕਸਮੈਨ ਮੰਥਲੀ ਸੀ ਔਰ ਬਾਹਰ ਵੀ ਉਹ ਆਏ ਅਮਰੀਕਾ ਦੇ ਵਿੱਚ, ਕੁਝ ਡਾਕਟਰਸ ਕੈਲੀਫੋਰਨੀਆ ਦੇ, ਉਹਨਾਂ ਨੇ ਮਦਦ ਵੀ ਕੀਤੀ ਰੋਜ਼ਾਨਾ ਉਹਨੂੰ ਬਣਾਉਣ ਦੇ ਲਈ, ਲੇਕਿਨ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗਾ ਕਿ ਵੀ ਬਹੁਤ ਸਾਰਾ ਜਿਹੜਾ ਇਹ ਸਾਰਾ ਕੰਮ ਹੈ ਉਹਨਾਂ ਦਾ ਫੈਮਿਲੀ ਰਨ ਬਿਜ਼ਨਸ ਹੀ ਹੈ। ਜਿਹੜਾ ਸਰਬੱਤ ਦਾ ਭਲਾ ਟਰਸਟ ਜਾਂ ਕੋਈ ਹੋਰ ਵੀ ਸਪੋਕਸਮੈਨ ਟਰਸਟ ਬਣਾਇਆ, ਉਹਨਾਂ 'ਚ ਉਹਨਾਂ ਦੇ ਆਪਣੇ ਘਰੋਂ ਜਾਂ ਉਹਨਾਂ ਦੀ ਡਾਟਰਸ ਜਾਂ ਉਹਨਾਂ ਦੇ ਆਪਣਾ ਜੋ ਵੀ ਹੈ ਉਹੀ ਹੈ, ਉਹ ਕੋਈ ਓਪਨ ਗੱਲ ਨਹੀਂ ਹੈ। ਸੋ ਇਸ ਗੱਲ ਨੂੰ ਲੈ ਕੇ ਜਿਹੜੇ ਉਹਨਾਂ ਦੇ ਕ੍ਰਿਟਿਕਸ ਸੀ ਉਹਨਾਂ ਨੇ ਇਸ ਗੱਲ ਦੇ ਉੱਤੇ ਕਾਫੀ ਜਿਹੜਾ ਉਹ ਵਾਵੇਲਾ ਕੀਤਾ ਜਾਂ ਕਰਦੇ ਵੀ ਨੇ ਕਿ ਇਹ ਜਿਹੜਾ ਪਾਰਟ ਹੈ ਤੁਸੀਂ ਕੌਮ ਦਾ ਨਾਂ ਲੈ ਕੇ ਜਾਂ ਕੌਮ ਦੇ ਨਾਂ ਤੇ ਪੈਸਾ ਇਕੱਠਾ ਕਰਕੇ ਕਦੇ ਇੱਕ ਪ੍ਰੋਜੈਕਟ ਉਭਾਰੋ, ਕਦੇ ਦੂਜਾ ਉਭਾਰੋ, ਔਰ ਫਿਰ ਪਰ ਤੁਸੀਂ ਉਹਨੂੰ ਇੱਕ ਪਰਸਨਲ ਜਾਇਦਾਦ ਔਰ ਕਹੀ ਜਾਓ ਜੀ ਅਸੀਂ ਤਾਂ ਸਭ ਕੁਝ ਪੰਥ ਨੂੰ ਦੇ ਦਿੱਤਾ, ਅਸੀਂ ਤਾਂ ਸਭ ਕੁਝ ਕੌਮ ਨੂੰ ਦੇ ਦਿੱਤਾ। ਸੋ ਉਸ ਮਾਮਲੇ 'ਚ ਉਹ ਜਿਹੜੀ ਵੱਡੀ ਉਹਨਾਂ ਦੇ ਉੱਤੇ ਇਤਰਾਜ਼ਯੋਗ ਗੱਲ ਆਈ, ਉਸ ਦੀ ਉਹ ਤਸੱਲੀ ਨਹੀਂ ਕਰਵਾ ਸਕੇ। ਸੋ ਇਸ ਤੋਂ ਇਲਾਵਾ ਮੈਂ ਸਮਝਦਾ ਵੀ ਫੀਲਡ ਦੇ ਵਿੱਚ ਜਿੰਨੀ ਵੀ ਗੱਲ ਪੰਜਾਬੀ ਜ਼ਬਾਨ ਦੇ ਹਵਾਲੇ ਨਾਲ ਅੱਡ-ਅੱਡ ਪੇਪਰਾਂ 'ਚ ਹੋਏਗੀ, ਜਿੰਨੀ ਵੀ ਗੱਲ ਪੰਥਕ ਹਵਾਲੇ ਨਾਲ ਹੋਏਗੀ, ਲੇਟਲੀ ਮੈਂ ਜਿਵੇਂ ਅਬਜ਼ਰਵ ਕਰ ਰਿਹਾ ਸਪੋਕਸਮੈਨ ਨੂੰ ਕੁਝ ਸਮੇਂ ਤੋਂ, ਕਿ ਹੁਣ ਉਹਨਾਂ ਦਾ ਜਿਹੜਾ ਬਾਦਲ ਵਿਰੋਧੀ ਸੁਰ ਸੀ ਉਹ ਵੀ ਕਾਫੀ ਅੱਗੇ ਨਾਲੋਂ ਢਿੱਲੀ ਹੋਈ ਹੈ। ਔਰ ਜਿਹੜੇ ਲੋਕ ਪਹਿਲਾਂ ਬਿਲਕੁਲ ਐਕਸਕਮਿਊਨੀਕੇਟ ਕਰਾਉਣ ਤੱਕ ਫੋਲੋ ਕਰਦੇ ਸੀ, ਉਹ ਹੁਣ ਜਿਹੜੇ ਆ ਉਹਨਾਂ ਦੀਆਂ ਖਬਰਾਂ ਵੀ ਲੱਗਦੀਆਂ ਨੇ, ਉਹ ਵੇਲੇ ਕੁ ਵੇਲੇ ਸਪੋਕਸਮੈਨ ਦੇ ਦਫ਼ਤਰ ਆ ਕੇ ਫੋਟੋਆਂ ਵੀ ਲਵਾਉਂਦੇ ਨੇ। ਸੋ ਕੋਈ ਹੈਰਾਨੀ ਨਹੀਂ ਹੋਏਗੀ ਕਿ ਮੌਕੇ ਜਿਹੇ ਦੇ ਨੇੜੇ ਆ ਕੇ ਜਿਹੜਾ ਇਹ ਗੱਲ ਕੋਈ ਹੋਰ ਵੀ ਬਾਹਰ ਆਏ। ਸੋ ਮੈਨੂੰ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਉਹਨਾਂ ਨੇ ਆਪਣੀ ਜਿਹੜੀ ਤਿੱਖੀ ਪੋਲੀਟੀਕਲ ਲਾਈਨ ਸੀ ਉਹਦੇ ਨਾਲ ਕੰਪਰੋਮਾਈਜ਼ ਕੀਤਾ। ਔਰ ਇੱਕ ਗੱਲ ਮੈਂ ਕਨਕਲੂਜਨ 'ਚ ਇਹ ਕਹਾਂ ਕਿ ਉਹਨਾਂ ਦੀ ਬਹੁਤ ਵਾਰੀ ਸੁਰ ਖਬਰਾਂ ਉਹ ਬਹੁਤ ਤਿੱਖੇ ਅੰਦਾਜ਼ ਦੀਆਂ ਲਾਣਗੇ ਜਿਹਦੇ 'ਚ ਚੇਂਜ ਵਾਲੀ ਗੱਲ, ਪਰ ਜਦੋਂ ਐਡੀਟੋਰੀਅਲ ਗੱਲ ਆਏਗੀ ਉਹਦੇ 'ਚ ਬਹੁਤ ਵਾਰ ਉਹਨਾਂ ਨੇ ਖਾਲਿਸਤਾਨ ਦੇ ਵਿਰੁੱਧ ਲਾਈਨ ਲਈ, ਕਈ ਵਾਰੀ ਉਹ ਸਰ ਕਪੂਰ ਸਿੰਘ ਨੂੰ ਕੋਟ ਕਰਨਗੇ। ਹੁਣ ਅਸੀਂ ਇਹ ਸਮਝਦੇ ਹਾਂ ਇਹੋ ਜਿਹੇ ਟ੍ਰੈਂਡ ਕੁਲਦੀਪ ਨਈਅਰ ਦਾ ਹੁੰਦਾ, ਉਹ ਉਹਨਾਂ ਨੂੰ ਕੋਟ ਕਰੇਗਾ ਜਿਹੜੇ ਮਰ ਗਏ, ਕਿ ਉਹਨਾਂ ਨੇ ਆ ਕੇ ਕਿਹੜਾ ਕਹਿਣਾ ਵੀ ਮੈਂ ਇਹ ਕਿਹਾ ਸੀ। ਸੋ ਉਹ ਕਿਤੇ ਨਾ ਕਿਤੇ ਜਾ ਕੇ ਖਾਲਿਸਤਾਨ ਦੇ ਵਿਰੋਧ ਦੇ ਵਿੱਚ ਹੀ ਖਲੋ ਜਾਂਦੇ ਨੇ, ਭਾਵੇਂ ਬੜਾ ਇੰਨਾ ਕੂਟਨੀਤਕ ਭਾਸ਼ਾ ਜਾਂ ਦੂਜੀ ਹੁੰਦੀ ਹੈ, ਬਹੁਤਿਆਂ ਨੂੰ ਸਮਝ ਨਹੀਂ ਆਉਂਦੀ ਕਿ ਵੀ ਇਹ ਕਿਹਾ ਕੀ ਹੈ। ਔਰ ਇਸ ਕਿਸਮ ਦੀਆਂ ਉਹਨਾਂ ਦੀਆਂ ਸੀਰੀਜ਼ 2-3 ਵਾਰ ਆਈਆਂ ਜਿਹਦੇ 'ਚ ਕਿ ਉਹਨਾਂ ਨੇ ਕਦੇ ਕਪੂਰ ਸਿੰਘ ਦਾ ਹਵਾਲਾ ਦੇ ਕੇ ਜੀ ਉਹਨੇ ਇਹ ਨਹੀਂ ਸੀ ਕਿਹਾ, ਇਹ ਕਿਹਾ ਸੀ, ਮੈਨੂੰ ਇਹ ਕਿਹਾ ਸੀ। ਇਸੇ ਤਰ੍ਹਾਂ ਕਈ ਵਾਰੀ ਜਿਨ੍ਹਾਂ ਜਾਂ ਪਾਕਿਸਤਾਨ ਨੂੰ ਨੈਗੇਟ ਕਰਨ ਦੇ ਨਾਲ ਉਹ ਖਾਲਿਸਤਾਨ ਦੇ ਕਾਨਸੈਪਟ ਨੂੰ ਹੀ ਨੈਗੇਟ ਕਰਨਗੇ, ਜਾਂ ਕਈ ਵਾਰੀ ਰਿਡੀਕਿਊਲ ਕਰਨਗੇ ਜੀ ਕਿਹੜਾ ਰੋਡ ਮੈਪ ਹੈ ਇਹਨਾਂ ਕੋਲ ਜਾਂ ਕੀ ਹੈਗਾ। ਸੋ ਇਹ ਵੀ ਜਿਹੜਾ ਟ੍ਰੈਂਡ ਹੁੰਦਾ ਹੈ ਕਿ ਵੀ ਤੁਸੀਂ ਇੱਕ ਕੈਮੋਫਲੇਜ ਜਿਹਾ ਪਹਿਲਾਂ ਪੰਥਕ ਕਰੀ ਜਾਓ, ਤੇ ਜਦੋਂ ਤੁਹਾਡਾ ਐਨ ਨਿੱਧਰੇ ਆ ਕੇ ਕੋਈ ਗੱਲ ਸਟੈਂਡ ਲੈਣ ਦਾ ਮੌਕਾ ਆਇਆ ਕਿ ਜੀ ਤੁਸੀਂ ਕਿੱਥੇ ਖੜੇ ਹੋ, ਤੇ ਤੁਸੀਂ ਫਿਰ ਉਹਨਾਂ ਸਫਾਂ ਦੀ ਐਡਵੋਕੇਸੀ ਕਰ ਰਹੇ ਹੋ ਜਿਹੜੀਆਂ ਕਿ ਖਾਲਿਸਤਾਨ ਜਾਂ ਸਿੱਖ ਆਜ਼ਾਦੀ ਦੀਆਂ ਵਿਰੋਧੀ ਨੇ। ਸੋ ਹੈਵਿੰਗ ਸੈਡ ਦੈਟ, ਹੋਰ ਅਸੀਂ ਸਮਝਦੇ ਹਾਂ ਵੀ ਜੋ ਵੀ ਕੋਈ ਇਸ ਫੀਲਡ ਦੇ ਵਿੱਚ ਪੱਤਰਕਾਰੀ ਦੇ ਕਰਦਾ ਉਹ ਇੱਕ ਉਸ 'ਚੋਂ ਕੰਪੀਟੀਸ਼ਨ ਵੀ ਨਿਕਲਦਾ ਹੈ, ਉਸ ਚੋਂ ਜਿਹੜੀ ਹੈ ਪੋਜ਼ੀਟਿਵ ਨੈਗੇਟਿਵ ਹਰ ਤਰ੍ਹਾਂ ਦੀਆਂ ਤਰੰਗਾਂ ਨਿਕਲਦੀਆਂ। ਸੋ ਬਾਕੀ ਕਿਸੇ ਪਰਸਨ ਨਾਲ, ਕਿਸੇ ਇੰਡੀਵਿਜੂਅਲ ਨਾਲ ਸਾਡਾ ਕੋਈ ਵਿਰੋਧ ਨਹੀਂ ਜੀ। ਡਾਕਟਰ ਸਾਹਿਬ ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।